ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਮੈਸੇਜ ਆਏ ਨੇ ਉਹੀ ਪੜ੍ਹ ਦਿਓ। ਦੇਖੋ, ਫੇਸਬੁੱਕ ਮੈਸੇਜ ਤਾਂ ਕਾਫੀ ਨੇ, 40 ਤੋਂ ਜ਼ਿਆਦਾ ਨੰਬਰ ਹੈ। ਮੈਂ ਦੇਖਦਾ ਕਿੰਨੇ ਕੁ ਅਸੀਂ ਲੈ ਸਕਦੇ ਜੀ। ਵੀਰ ਜਸਵਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਦੇਰ ਇਜ਼ ਨੋ ਆਪੋਜੀਸ਼ਨ ਇਨ ਪੰਜਾਬ, ਈਵਨ ਇੰਟਾਇਰ ਇੰਡੀਆ, ਈਵਨ ਇਨ ਪੰਜਾਬ ਸਮ ਯੰਗ ਮੈਨ ਨੀਡ ਹੈਲਪ ਬਟ ਨੋਬਡੀ ਦੇਅਰ ਟੂ ਗਿਵ ਬੈਕ ਸਪॉट ਹਾਊ ਟੂ ਹੈਲਪ them, ਕਿ ਸਾਰੇ ਪਾਸੇ ਇਹੀ ਹਾਲ ਹੈ ਜੀ। ਔਰ ਕਲੀਅਰ ਬਲਤੇਜ ਲਿਖਦੇ ਨੇ ਕਿ ਜੀ ਇਹ ਜੇ ਅਮਰੀਕਾ ਨੇ ਆਪਣਾ ਸਮਾਨ ਕਿੱਥੇ ਵੇਚਣਾ, ਅਫਗਾਨਿਸਤਾਨ 'ਚ ਕਿ ਆਸਟ੍ਰੇਲੀਆ 'ਚ, ਸੋ ਜਿਹੜੀ ਹੈ ਉਹ ਸਾਰਾ ਇੰਡੀਆ ਹੀ ਰਹਿ ਗਿਆ ਉਹਨਾਂ ਕੋਲ ਸਮਾਨ ਵਿੱਚ, ਕਹਿਣਾ ਇਹ ਚਾਹੁੰਦੇ ਨੇ। ਸੋ ਜਸਵਿੰਦਰ ਸਿੰਘ ਹੋਰਾਂ ਨੇ ਫਿਰ ਲਿਖਿਆ ਕਿ ਨਾਓ ਬੀਜੇਪੀ ਸਟਾਰਟਡ ਰੋਬਿੰਗ, ਸੋ ਡਿਸੀਜਨ ਇਨ ਯੋਰ ਹੈਂਡਸ ਬਟ ਯੂ ਵਾਂਟ ਟੂ ਡੂ so last may be thinking different, views are different, but let's be nice. You can question to Dr. Saab nicely, I'm sure he will reply you nicely. ਉਹਨਾਂ ਨੇ ਕਿਸੇ ਨੂੰ ਕਾਊਂਟਰ ਕੀਤਾ, ਕੁਝ ਕਿਹਾ ਹੋਏਗਾ ਕਿਸੇ ਨੇ ਜੀ। ਵੀਰ ਗੁਰਵਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, to whole team of TV84, I've suggested via email as well, please post all the Khalistan calling videos on TV84 Facebook page and YouTube channel. This will help TV84 reach. ਫੇਸਬੁੱਕ ਪੇਜ ਤੇ ਪੋਸਟ ਹੁੰਦੀਆਂ ਨੇ, ਮੇਰਾ ਖਿਆਲ ਹੈ YouTube ਤੇ ਨਹੀਂ ਹੁੰਦੀਆਂ। ਮੈਂ ਇਹ ਇਹਨਾਂ ਨੂੰ ਕਨਫਰਮ ਕਰ ਲਾਂਗਾ। ਹਾਂ, ਨਹੀਂ ਇਹ ਬੜਾ ਚੰਗਾ ਸੁਝਾਅ ਹੈ। ਮੇਰਾ ਖਿਆਲ ਹੈ ਕਿ ਵੀ ਇਹ ਸ਼ਾਇਦ ਨਾ ਹੁੰਦੀਆਂ ਹੋਣ, ਕਿਉਂਕਿ ਫੇਸਬੁੱਕ ਤੇ ਤਾਂ ਰੈਗੂਲਰ ਹੁੰਦੀਆਂ ਨੇ ਜੀ। ਸਿੰਘ ਸਾਹਿਬ ਲਿਖਦੇ ਨੇ, ਡਾਕਟਰ ਸਾਹਿਬ, ਕਿੱਥੇ ਕਿੱਥੇ ਇਹ ਵੀ ਮਿਲਦਾ ਹੈ ਕਿ ਇੰਗਲੈਂਡ ਨੇ ਭਾਰਤ ਨੂੰ 99 ਸਾਲ ਦੀ ਲੀਜ਼ ਤੇ ਦਿੱਤਾ ਹੈ, ਇਸ ਤੋਂ ਬਾਅਦ ਉਹ ਵਾਪਸ ਲੈ ਸਕਦੇ ਹਨ। ਦੇਖੋ, ਬਹੁਤ ਸਾਰੀਆਂ ਥਿਊਰੀਜ਼ ਅਰਾਊਂਡ ਘੁੰਮਦੀਆਂ, ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਗਲੈਂਡ ਨੇ ਆਪਣੇ ਬਿਜ਼ਨਸ ਇੰਟਰਸਟ ਜ਼ਰੂਰ ਉਹਨਾਂ ਨੂੰ ਸੇਫ ਕੀਤਾ, ਔਰ ਅੱਜ ਵੀ ਭਾਰਤ ਦੀ ਇੱਕ ਵੱਡੀ ਟ੍ਰੇਡ ਇੰਗਲੈਂਡ ਦੇ ਨਾਲ ਹੈ। ਪਰ ਮੈਨੂੰ ਇਹ ਲੀਜ਼ ਵਾਲੀ ਗੱਲ ਠੀਕ ਨਹੀਂ ਲੱਗਦੀ ਜੀ। ਔਰ ਫਿਰ ਕਲੀਅਰ ਬਲਤੇਜ ਹੋਰਾਂ ਨੇ ਕਾਫੀ ਕੁਛ ਲਿਖਿਆ, ਔਰ ਟਾਈਮ ਨਹੀਂ ਹੈ। ਪਾਵ ਕਾਕੜਾ ਬੁੱਢ ਸਾਨੂੰ ਉਹਨਾਂ ਨੇ ਪਾਕਿਸਤਾਨੀ ਏਜੰਟ ਤੇ ਬੁੱਢਾ ਵੀ ਕਿਹਾ, ਮੈਂਟਲ ਵੀ ਕਿਹਾ ਜੀ। ਬਿਲਕੁਲ, ਅਸੀਂ ਬਜ਼ੁਰਗ ਹੋਣ ਦਾ ਸਾਨੂੰ ਫਖਰ ਵੀ ਹੈ, ਪਰ ਏਜੰਟ ਅਸੀਂ ਆਪਣੇ ਕੌਜ਼ ਦੇ ਹਾਂ। ਤੁਹਾਨੂੰ ਜਿਹੜੀ ਤਕਲੀਫ ਹੁੰਦੀ ਹੈ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਔਰ ਮੁਸਲਮਾਨਾਂ ਜਾਂ ਪਾਕਿਸਤਾਨ ਦੇ ਹੱਕ 'ਚ ਜਿਹੜੀ ਕੋਈ ਗੱਲ ਜਾਂਦੀ ਹੈ, ਉਹ ਤੁਹਾਨੂੰ ਟਿਕਣ ਨਹੀਂ ਦਿੰਦੀ, ਔਰ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਜੇ ਉੱਥੇ ਬੈਠੇ ਵੀ ਰਾਤ ਜਾਗ ਕੇ ਦੇਖ ਰਹੇ ਹੋ ਔਰ ਇਸ ਸਾਰਿਆਂ ਨੂੰ ਕਰ ਰਹੇ ਹੋ ਜੀ। ਫਿਰ ਉਹਨੇ ਜਿਹੜਾ ਆਪਣੀ ਲੰਬੇ ਚੌੜੀਆਂ ਕਈ ਲਿਖੀਆਂ ਨੇ ਈਮੇਲਸ। ਮੈਂ ਹੁਣ ਵਸੀਮ ਚੀਮਾ, ਰਘਬੀਰ ਸਿੰਘ, ਪ੍ਰੀਤਪਾਲ ਸਿੰਘ, ਨਿਰਮਲਜੀਤ ਖੱਟੜਾ, ਅਮਨਦੀਪ ਸਿੰਘ, ਫਿਰ ਸਿੰਘ ਸਾਹਿਬ ਲਿਖਦੇ ਨੇ, ਉਹਨਾਂ ਨੇ ਬਲਤੇਜ ਦੀ ਖਬਰ ਲਈ ਹੈ ਜੀ। ਕਮਰ ਚੀਮਾ, ਹਰਦੀਪ ਸਿੰਘ ਮਾਲ, ਜੁਝਾਰ ਵਿਰਕ, ਔਰ ਜਾਨੋ ਉਜਾਨੋ, ਭੁਪਿੰਦਰ ਸਿੰਘ ਔਰ ਕੁਲਦੀਪ ਸਿੰਘ ਖੰਭ, ਜਸ ਸਿੰਘ, ਇਹਨਾਂ ਸਾਰਿਆਂ ਨੇ ਜਾਂ ਫਤਿਹ ਬੁਲਾਈ ਹੈ ਜਾਂ ਤਾਰੀਫ ਕੀਤੀ ਹੈ ਪ੍ਰੋਗਰਾਮ ਦੀ। ਔਰ ਦੂਸਰੇ ਸੈਗਮੈਂਟਸ ਵੀ ਮੈਂ ਦੇਖ ਲੈਂਦੇ ਕਿ ਕੋਈ ਸੁਖਦੇਵ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸਰਬ, ਬਲਹਾਰ ਸਿੰਘ ਕੰਗ, ਇਹ ਸਾਰੇ ਵੀਰਾਂ ਨੇ ਜਿਹੜੇ ਜੁਆਇਨ ਕੀਤਾ, ਫਤਿਹ ਜਿਹੜੀ ਹੈ ਬੁਲਾਈ ਜੀ। ਪੰਜਾਬ ਬਜਟ ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਵੀ ਸਟੇਟ ਜਾਂ ਕਿਸੇ ਵੀ ਮੁਲਕ ਦੀ ਹਾਲਤ ਦੇਖਣੀ ਹੋਏ ਤਾਂ ਉਸ ਦੀ ਆਰਥਿਕ ਹਾਲਤ ਤੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਜੀ। ਔਰ ਬਾਦਲਾਂ ਨੇ 10 ਸਾਲ ਲਗਾਤਾਰਤਾ ਨਾਲ ਲੁੱਟਿਆ ਪੰਜਾਬ ਨੂੰ, ਗੁੰਡਾ ਰਜੀਮ, ਸੈਂਡ ਮਾਫੀਆ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਜਿਹੜਾ ਵੀ ਨਾਂ ਲਓ ਤੁਸੀਂ, ਡਰੱਗ ਮਾਫੀਆ। ਔਰ ਇਹ ਅਮਰਿੰਦਰ ਸਿੰਘ ਕਾਂਗਰਸ ਆਪਣੀ ਲੌਬੀ ਵੇਲੇ ਅਸੀਂ ਆਉਂਦੇ ਹਾਂ 1 ਮਹੀਨੇ ਦੇ ਵਿੱਚ ਪੰਜਾਬ 'ਚੋਂ ਡਰੱਗਸ ਖਤਮ ਕਰ ਦਿਆਂਗੇ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ ਔਰ ਪੰਜਾਬ ਨੂੰ ਅਸੀਂ ਪੈਰਿਸ ਬਣਾ ਦਿਆਂਗੇ ਜੀ, ਜੋ ਚੱਲਦਾ ਹੈ। ਔਰ ਇਹੀ ਮਨਪ੍ਰੀਤ ਬਾਦਲ ਜਿਹਨੇ ਹੁਣ ਬਜਟ ਪੇਸ਼ ਕੀਤਾ ਹੈ, ਬਹੁਤਿਆਂ ਨੂੰ ਭੁੱਲ ਜਾਂਦਾ ਹੈ ਵੀ ਉਹਦਾ ਭਤੀਜਾ ਬਾਦਲ ਦਾ, ਔਰ ਉਹਦੀ ਪਹਿਲੀ ਸਰਕਾਰ ਵੇਲੇ ਪਹਿਲੇ 2 ਸਾਲ ਜਿਹੜਾ ਉਹ ਬਜਟ ਫਾਈਨੈਂਸ ਮਿਨਿਸਟਰ ਸੀ, ਉਹਦੀ ਮਿਨਿਸਟਰੀ 'ਚ ਵੀ ਬਜਟ ਇਹੀ ਪੇਸ਼ ਕਰਦਾ ਰਿਹਾ। ਉਸ ਤੋਂ ਪਹਿਲਾਂ ਵੀ ਫਾਈਨੈਂਸ ਮਿਨਿਸਟਰ ਸੀ। ਸੋ ਹੁਣ ਆਪਣੇ ਤਾਏ ਦੀ ਜਿਹੜੀ ਹੈ ਉਹ ਹਾਲਤ ਤਾਂ ਜਿਹੜੀ ਆ ਉਹ ਨਜ਼ਰ ਆ ਹੀ ਰਹੀ ਹੈ ਅਕਾਲੀਆਂ ਦੀ ਜੋ ਹੈ। ਪਰ ਇਹਨਾਂ ਦਾ ਵੀ ਜੋ ਕੁਝ ਸਾਹਮਣੇ ਆਇਆ ਉਹ ਤਾਂ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਬਹੁਤ ਵਾਰ, ਔਰ ਮੈਨੂੰ ਕਿਸੇ ਸਿਆਣੇ ਬੰਦੇ ਦੀ ਗੱਲ ਯਾਦ ਹੈ ਕਿਸੇ ਵੈਸਟਰਨ ਦੀ, ਉਹਨੇ ਕਿਹਾ ਜੀ ਮੈਂ ਵੋਟ ਉਹਨੂੰ ਪਾਉਂਦਾ ਜਿਹੜਾ ਕੋਈ ਵਾਅਦਾ ਨਹੀਂ ਕਰਦਾ ਚੋਣਾਂ 'ਚ।
ਉਹ ਕਹਿੰਦਾ ਵੀ ਕਿਉਂਕਿ ਇਹ ਵਾਅਦੇ ਹੀ ਹੁੰਦੇ ਨੇ, ਇਹ ਜਿਹੜੇ ਨੇ ਕਦੇ ਵੀ ਪੂਰੇ ਨਹੀਂ ਹੁੰਦੇ। ਔਰ ਇਹਨਾਂ ਨੇ ਹੁਣ ਜਿਹੜਾ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਵਿੱਤੀ ਸਥਿਤੀ ਬਾਰੇ ਵਾਈਟ ਪੇਪਰ ਜਾਰੀ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਸਹੁੰ ਚੁੱਕੀ ਸਰਕਾਰ ਨੇ 16 ਮਾਰਚ ਨੂੰ 29 ਮਾਰਚ ਨੂੰ ਭਾਰਤੀ ਰਿਜ਼ਰਵ ਬੈਂਕ ਵੱਲੋਂ ਰਾਜ ਦੇ ਖਜ਼ਾਨਿਆਂ ਦੀ ਅਦਾਇਗੀਆਂ ਤੇ ਪਾਬੰਦੀ ਲਗਾ ਦਿੱਤੀ ਗਈ, ਜਿਸ ਕਾਰਨ 31 ਮਾਰਚ 2017 ਨੂੰ 7,791 ਕਰੋੜ ਦੇ ਸਰਕਾਰੀ ਖਜ਼ਾਨਿਆਂ ਵਿੱਚ ਅਦਾਇਗੀਆਂ ਲਏ ਪਏ ਬਿੱਲ ਅਦਾਇਗੀਆਂ ਤੋਂ ਰਹਿ ਗਏ। ਉਹਨੇ ਇਹ ਵੀ ਕਿਹਾ ਜੀ ਬੜਾ ਵੱਡਾ ਬਲੰਡਰ ਕੀਤਾ ਬਾਦਲ ਨੇ, ਇੱਕ ਦਿਨ ਪਹਿਲਾਂ ਉਹਨੇ ਉਹਦੇ ਤੇ ਦਸਤਖਤ ਕਰਤੇ। ਵਾਈਟ ਪੇਪਰ 'ਚ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਆਟਾ ਦਾਲ ਸਕੀਮ ਨੂੰ ਜਾਰੀ ਰੱਖਣ ਲਈ ਰਿਜ਼ਰਵ ਬੈਂਕ ਤੋਂ ਫਸਲ ਦੀ ਖਰੀਦ ਲਈ ਪ੍ਰਾਪਤ ਕੀਤੀ ਜਾਂਦੀ ਲਿਮਟ ਦਾ ਪੈਸਾ ਗੈਰ ਕਾਨੂੰਨੀ ਢੰਗ ਨਾਲ ਵਰਤੋਂ 'ਚ ਲਿਆਂਦਾ ਗਿਆ, ਪਰ ਇਸ ਵਿੱਚੋਂ 1747 ਕਰੋੜ ਅਜੇ ਵੀ ਦਿੱਤਾ ਜਾਣਾ ਬਾਕੀ ਹੈ, ਪੈਂਡਿੰਗ ਹੈ। ਉਹਨਾਂ ਕਿਹਾ ਕਿ ਮਗਰਲੇ 2 ਸਾਲਾਂ ਦੇ 2273 ਕਰੋੜ ਦੇ ਡੀਏ ਦੀਆਂ ਅਦਾਇਗੀਆਂ ਜੋ ਮੁਲਾਜ਼ਮਾਂ ਨੂੰ ਕੀਤੀਆਂ ਜਾਣੀਆਂ ਹਨ ਉਹ ਵੀ ਜਿਹੜੀਆਂ ਨੇ ਸਸਪੈਂਡਡ ਨੇ। ਇਸ ਤਰ੍ਹਾਂ ਪੰਜਾਬ ਰਾਜ ਬਿਜਲੀ ਨਿਗਮ ਨੂੰ ਬਿਜਲੀ ਸਬਸਿਡੀ ਵਜੋਂ ਜਿਹੜੀ ਰਾਸ਼ੀ ਦਿੱਤੀ ਜਾਂਦੀ ਹੈ ਉਹਦੇ 'ਚੋਂ ਵੀ 2342 ਕਰੋੜ ਬਕਾਇਆ। ਉਹਨਾਂ ਨੇ ਕਿਹਾ ਜੇ ਸੱਤਾ ਚਾਹੁੰਦੇ ਆ ਸਾਨੂੰ ਜਿਹੜਾ ਹੈ ਉਹ 13,039 ਕਰੋੜ ਰੁਪਏ ਦੀਆਂ ਖਜ਼ਾਨਿਆਂ ਰਾਹੀਂ ਕੀਤੀਆਂ ਜਾਣ ਵਾਲੀਆਂ ਨਿਸ਼ਚਿਤ ਅਦਾਇਗੀਆਂ ਦਾ ਭਾਰ ਮਿਲਿਆ। ਫਿਰ ਲੰਬੀ ਚੌੜੀ ਉਹਨਾਂ ਨੇ ਕਿਹਾ ਕਿ ਜੀ ਦਰ ਇਹ ਸੀ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਟੈਟਿਸਟਿਕ ਡਿਸੈਪਸ਼ਨ, ਅੰਕੜਿਆਂ ਦਾ ਧੋਖਾ। ਹੁਣ ਅਸੀਂ ਇਸ ਦਾ ਵੇਰਵਾ ਲੈ ਲਈਏ ਕਿ ਵੀ ਪਹਿਲਾਂ ਤਾਂ ਜਿਹੜਾ ਇਹਨਾਂ ਦਾ ਫਾਰਮ ਡੈਟ ਵੇਵਰ ਦੀ ਗੱਲ ਆਈ ਤੇ ਐਕਸਪਰਟ ਗਰੁੱਪ ਨੇ ਜਿਹੜੀ ਕੋਈ ਰਿਪੋਰਟ ਦਿੱਤੀ ਨਹੀਂ 2 ਮਹੀਨੇ ਦੀ ਐਕਸਟੈਂਸ਼ਨ ਲਈ, ਪਰ ਜਿਹੜੀਆਂ ਫਿਗਰਸ ਅਵੇਲੇਬਲ ਨੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ 74,000 ਕਰੋੜ ਦਾ ਕਰਜ਼ਾ ਹੈ। ਹਾਲਾਂ ਅਮਰਿੰਦਰ ਸਿੰਘ ਨੂੰ 80,000 ਕਰੋੜ ਕੋਟ ਕਰਦਾ ਰਿਹਾ, ਜਿਹਦੇ ਚੋਂ 9,000 ਕਰੋੜ ਕੋਆਪਰੇਟਿਵ ਬੈਂਕਸ ਦੇ, 12,000 ਕਰੋੜ ਨੈਸ਼ਨਲਾਈਜ਼ਡ ਬੈਂਕਸ ਦੇ ਤੇ ਬਾਕੀ ਜਿਹੜਾ ਪ੍ਰਾਈਵੇਟ ਬੈਂਕਸ ਦੇ ਜਿਹੜੇ ਆੜਤੀਏ ਨੇ ਲੁੱਟਣ ਵਾਲੇ ਉਹਨਾਂ ਦੇ। ਹੁਣ ਇਸ ਬੈਕਗਰਾਉਂਡ 'ਚ ਉਹਨਾਂ ਦੇ ਵਾਈਟ ਪੇਪਰ ਦੀ ਬੈਕਗਰਾਉਂਡ ਇਹਦੇ ਐਕਸਪਰਟ ਰਿਪੋਰਟ ਦੇ ਕੁਝ ਅੰਕੜਿਆਂ ਦੀ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦੇ 'ਚ ਸਿਰਫ ਕਿਸਾਨਾਂ ਲਈ ਜਿਹੜਾ ਸਿਰਫ 1500 ਕਰੋੜ ਰੁਪਈਆ ਜਿਹੜਾ ਜੀ ਇਹ ਕਰਜ਼ਾ ਲਾਏਗਾ। ਹੁਣ 80,000 ਕਰੋੜ ਜਿਹੜਾ ਇਹਨਾਂ ਨੇ ਆਂਦਿਆਂ ਹੀ ਕਰਜ਼ਾ ਮਾਫ ਕਰਨਾ ਸੀ, 80,000 ਕਰੋੜ ਦੇ ਕਰਜ਼ਾਈ ਕਿਸਾਨਾਂ ਨੂੰ 1500 ਕਰੋੜ ਦਿੱਤਾ। ਕਿਹੜਾ ਕਰਜ਼ਾ ਲੱਥੇਗਾ? ਇਹ ਤਾਂ ਉਹ ਜਿਹੜਾ ਕਰਜ਼ੇ ਦੇ ਉੱਤੇ ਸੂਦ ਹੁੰਦਾ ਹੈ ਸਾਲ 2 ਸਾਲ ਦਾ, ਉਹ ਵੀ ਦੇਣ ਦੀ ਸਮਰੱਥਾ ਨਹੀਂ ਹੋਣੀ। ਔਰ ਇਹ ਮਨਪ੍ਰੀਤ ਸਿੰਘ ਬਾਦਲ ਕਦੇ ਸੁਕਰਾਤ ਦੀ ਕੋਟ ਕਰ ਰਿਹਾ ਕਿ ਸੁਕਰਾਤ ਨੇ ਆਪਣੀ ਜ਼ਹਿਰ ਪੀ ਕੇ ਏਥਨਜ਼ ਵਾਸੀਆਂ ਨੂੰ ਜਗਾ ਦਿੱਤਾ, ਫਿਰ ਅਲਾਮਾ ਇਕਬਾਲ ਦੀ ਗੱਲ ਕਰ ਰਿਹਾ, ਉਹਨਾਂ ਦਾ ਸ਼ੇਅਰ ਕੋਟ ਕਰ ਰਿਹਾ ਕਿ ਜੀ ਸਾਡੀ ਜਿੰਨੀ ਵੀ ਡਿਫਿਕਲਟੀ ਹੋਏ ਦੂਜੀ ਹੋਏ ਅਸੀਂ ਉਹਨੂੰ ਪਾਰ ਕਰਾਂਗੇ। ਫਿਰ ਉਹ ਜਿਹੜਾ ਸ਼ਹੀਦ ਭਗਤ ਸਿੰਘ ਦੇ ਜਿਹੜਾ ਉਹ ਤਰਾਨੇ ਸੁਣਾ ਰਿਹਾ। ਪਰ ਗਰਾਊਂਡ ਤੇ ਇਹ ਹੁਣ ਜ਼ਾਹਰ ਹੈ ਕਿ ਵੀ ਇਹ ਸਾਰਾ ਲੁਟੇਰਾ ਢੋਲਾ, ਭਾਵੇਂ ਉਹ ਕਾਂਗਰਸ ਦੇ ਥੱਲੇ ਹੋਏ, ਇਹਨੂੰ ਜੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਾ ਦਿੰਦਾ, ਸੁਖਬੀਰ ਨੂੰ ਨਾ ਬਣਾਉਣ ਦੀ ਗੱਲ ਹੁੰਦੀ ਤੇ ਇਹ ਨਾਲ ਹੋਣਾ ਸੀ, ਬਰਾਬਰ ਦੇ ਲੁੱਟਿਆ। ਉਸ ਫਾਈਨੈਂਸ ਮਿਨਿਸਟਰੀ ਵੇਲੇ ਵੀ ਇਹਦਾ ਇਹੀ ਬਜਟ ਪੇਸ਼ ਕਰਦਾ ਸੀ। ਔਰ ਅੱਜ ਜਦੋਂ ਕਾਂਗਰਸ ਦੀ ਹਕੂਮਤ ਆਈ ਹੈ, ਜੋ ਮਰਜ਼ੀ ਲੋਕਾਂ ਦੇ ਨਾਲ ਵਾਅਦੇ ਹੋਏ ਹੋਣ। ਸੋ ਕਨਕਲੂਜਨ ਦੇ ਵਿੱਚ ਗੱਲ ਅਸਲੀ ਇਹ ਹੈ ਕਿ ਇਹ ਸਾਡੇ ਲੋਕ ਬਹੁਤ ਵਾਰ ਭਾਵਕ ਔਰ ਇਹਨਾਂ ਦੇ ਚੱਕਰ 'ਚ ਫਸ ਜਾਂਦੇ ਨੇ। ਅਲਟੀਮੇਟ ਸੋਲੂਸ਼ਨ ਜਿਹੜਾ ਉਹ ਸਾਡਾ ਇਹ ਪੰਜਾਬ ਨੂੰ ਬਸਤੀ ਬਣਾਇਆ ਹੋਇਆ, ਇਹ ਲੁੱਟਿਆ, ਨਾਲੇ ਮੁੰਡਾ ਸਾਡਾ 1.5 ਲੱਖ ਮਾਰਿਆ, ਨਾਲੇ ਕਿਹਾ ਜੀ ਤੁਹਾਡੇ ਸਿਰ ਕਰਜ਼ਾ ਚੜ ਗਿਆ। ਇਹ ਜਿਹੜੇ ਅਸੀਂ ਫੌਜ ਔਰ CRPO ਜਿਹੜੀਆਂ ਗੋਲੀਆਂ ਅਸੀਂ ਮਾਰੀਆਂ ਦੇ ਪੈਸੇ ਤੁਸੀਂ ਦੇਣੇ ਨੇ, ਔਰ ਇਹ ਕਰਜ਼ਾ ਹੈ ਜੀ, ਅੱਤਵਾਦ ਦੇ ਦੌਰ 'ਚ ਇੰਨਾ ਕਰਜ਼ਾ ਚੜ ਗਿਆ। ਸੋ ਅਲਟੀਮੇਟਲੀ ਸੋਲੂਸ਼ਨ ਖਾਲਿਸਤਾਨ 'ਚ ਲਾਈ ਕਰਦੇ। ਇਸ ਤੋਂ ਬਿਨਾਂ ਇਹ ਦੇਖ ਲਿਆ ਹੁਣ ਕਾਂਗਰਸ ਦਾ ਵੀ ਚਾਅ ਮੱਠਾ ਹੋ ਜਾਏਗਾ, ਫਿਰ ਕਿਸੇ ਹੋਰ ਨੂੰ ਲੱਭ ਲਿਓ। ਜੀ ਬਿਲਕੁਲ ਅਰਸਾ, ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ ਚੌਥਾ ਵਿਚਾਰ ਅਧੀਨ ਲਿਆਂਦਾ। ਕੀਤਾ ਕਰਣਾ ਸਰਬ ਰਜਾਈ, ਕਿਛ ਕੀਜੈ ਜੇ ਕਰ ਸਕੀਏ, ਆਪਣਾ ਕੀਤਾ ਕਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼ ਰਹਾਓ, ਸਭ ਜੀਓ ਪਿੰਡ ਦਿਆ ਤੁਧ ਆਪੇ, ਆਪੇ ਕਾਰੈ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ, ਜਿਹਾ ਤੁਧ ਧੁਰ ਲਿਖਿਆ ਪਾਇਆ,
ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ 부ਝਾਵੇਂ, ਇੱਕ ਮਨਮੁਖ ਕਰੈ ਸੇ ਰੋਵੇ, ਹਰ ਕੀ ਵਡਿਆਈ ਹੋਂ ਆਖ ਨਾ ਸਾਕਾਂ, ਹਉ ਮੂਰਖ ਮੁਗਧ ਨੀਚਾਨ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਣਾਗਤ ਪਿਆ ਅਜਾਨ। ਜੀ ਇਸ ਸ਼ਬਦ 'ਚ ਗੁਰੂ ਰਾਮਦਾਸ ਸਾਹਿਬ ਨੇ ਨਿਰੰਕਾਰ ਹੀ ਕਾਰਜ ਕਾਰਨ ਹੈ, ਉਹੀ ਸਭ ਕਰਨਹਾਰ ਹੈ। ਉਸ ਦੇ ਜੇ ਹੁਕਮ ਦੇ ਵਿੱਚ ਜਿਉਣਾ ਆ ਜਾਏ, ਉਸ ਦੀ ਰਜ਼ਾ 'ਚ ਰਹਿਣਾ ਆ ਜਾਏ, ਔਰ ਸਾਨੂੰ ਇਹ ਸਮਝ ਆ ਜਾਏ ਕਿ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੇ, ਕਿ ਸਾਡੇ ਜ਼ੋਰ ਨਹੀਂ ਹੈ ਵੀ ਅਸੀਂ ਕੁਝ ਕਰ ਸਕੀਏ, ਇਹ ਤੂੰ ਹੀ ਹੈ ਜਿਉਂ ਭਾਵੇਂ ਤਿਉਂ ਬਖਸ਼, ਕਿ ਜਿਵੇਂ ਤੂੰ ਬਖਸ਼ ਲੈ ਸਾਨੂੰ ਔਰ ਰਜ਼ਾ ਦੇ ਵਿੱਚ ਚੱਲਣਾ ਸਾਨੂੰ ਸਿਖਾ ਦੇ, ਅਸੀਂ ਤੇਰੀ ਰਜ਼ਾ 'ਚ ਰਹੀਏ, ਔਰ ਉਹਦੇ 'ਚ ਹੀ ਸਾਡੀ ਖੁਸ਼ੀ ਔਰ ਸਾਡੇ ਜੀਵਨ ਦਾ ਆਨੰਦ ਜੁੜਿਆ ਹੋਇਆ ਹੈ। ਔਰ ਸਧਾਰਨ ਇਸ ਦੇ ਅਰਥ ਕੀਤਾ ਕਰਨਾ ਸਰਬ ਰਜਾਈ, ਜੋ ਕੁਝ ਹੋ ਰਿਹਾ ਉਹਦੀ ਰਜ਼ਾ 'ਚ ਹੈ। ਅਸੀਂ ਕੀ ਕਰ ਸਕਦੇ ਹਾਂ? ਇਹਦਾ ਜਵਾਬ ਹੈ ਅਸੀਂ ਕੁਝ ਨਹੀਂ ਕਰ ਸਕਦੇ, ਸਾਡਾ ਕੀਤਾ ਕੁਝ ਨਹੀਂ ਹੋਣਾ, ਜਿਉਂ ਹਰ ਭਾਵੈ ਤਿਉਂ ਰੱਖੀਏ। ਇਸ ਲਈ ਜੋ ਨਿਰੰਕਾਰ ਕਰਦਾ ਹੈ ਉਸ ਦੇ ਹੁਕਮ ਦੇ ਵਿੱਚ ਰਹਿਣਾ ਸਿੱਖੀਏ, ਉਸ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੀਏ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਹੈ ਮੇਰੇ ਵਾਹਿਗੁਰੂ ਸਭ ਕੁਝ ਤੇਰੇ ਵਸ 'ਚ ਹੈ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੇ, ਸਾਡੇ ਕੋਲੇ ਤਾਕਤ ਨਹੀਂ ਕਿ ਅਸੀਂ ਕੁਝ ਕਰ ਸਕੀਏ, ਜਿਉਂ ਭਾਵੈ ਤਿਵੇਂ ਬਖਸ਼, ਅਸੀਂ ਭਾਵੇਂ ਬਖਸ਼ਣ ਯੋਗ ਨਹੀਂ ਹੈ, ਗੁਨਾਹਕਾਰ ਹੈ, ਪਰ ਜਿਵੇਂ ਤੈਨੂੰ ਭਾਉਂਦਾ ਤੂੰ ਕਿਰਪਾ ਕਰਕੇ ਸਾਨੂੰ ਬਖਸ਼ ਲੈ। ਸਭ ਜੀਓ ਪਿੰਡ ਦੀਆ ਤੁਧ ਆਪੇ, ਜੀਓ ਮਨ ਨੂੰ ਕਹਿੰਦੇ ਨੇ, ਪਿੰਡ ਸਰੀਰ ਨੂੰ ਕਹਿੰਦੇ ਨੇ, ਬਾਡੀ ਨੂੰ ਕਹਿੰਦੇ ਨੇ। ਅਸੀਂ ਸਮਝਦੇ ਹਾਂ ਵੀ ਸਾਡੇ ਟਿਕਾਣਾ ਹੀ ਪਿੰਡ ਹੈ, ਪੱਕਾ ਅਸੀਂ ਉੱਥੇ ਵੱਡੀ ਕੋਠੀ ਬਣਾ ਲਈ। ਅਸੀਂ ਜਦੋਂ ਇਹ ਵੀ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਮਨ ਤੇ ਸਰੀਰ, ਕਿ ਵੀ ਇਹ ਜੀ ਔਰ ਪਿੰਡ ਇਹ ਤੇਰੇ, ਜਿਉਂ ਸਭ ਜੀਓ ਪਿੰਡ ਦੀਆ ਤੁਧ ਆਪੇ, ਆਪੇ ਕਾਰੇ ਲਾਇਆ, ਕਿ ਤੂੰ ਹੀ ਸਾਨੂੰ ਜਿਹੜਾ ਇਹ ਸਰੀਰ ਦਿੱਤਾ ਹੈ, ਉਸ ਦੇ ਵਿੱਚ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਜੀ ਵੀ ਜ਼ਿੰਦਗੀ ਲਾਈਫ ਉਸ ਦੇ ਵਿੱਚ ਨਿਰੰਕਾਰ ਨੇ ਧੜਕਾਈ। ਤੇ ਫਿਰ ਜਦੋਂ ਅਸੀਂ ਦੁਨੀਆ ਦੇ ਵਿੱਚ ਆ ਜਾਂਦੇ ਹਾਂ, ਇਹ ਤੂੰ ਆਪ ਹੀ ਕਾਰੇ ਲਾ ਦਿੰਦਾ, ਕਿਸੇ ਨੂੰ ਕਿਸੇ ਪਾਸੇ ਲਾ ਦਿੱਤਾ ਹੈ, ਕਿਸੇ ਨੂੰ ਕਿਸੇ ਪਾਸੇ, ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ। ਇਹ ਅਲਟੀਮੇਟਲੀ ਤੇਰੇ ਹੁਕਮ ਦੀ ਖੇਡ ਹੈ, ਜੇ ਤੂੰ ਕਿਸੇ ਨੂੰ ਵਰਜਣਾ ਤੇ ਤੇਰਾ ਹੁਕਮ ਉਹਨੂੰ ਵਰਜ ਸਕਦਾ, ਨਹੀਂ ਤਾਂ ਉਹ ਉਸੇ ਪਾਸੇ ਤੁਰਿਆ ਜਾਏਗਾ। ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ, ਜਿਹਾ ਤੁਧ ਧੁਰ ਲਿਖਿਆ ਪਾਇਆ, ਕਿ ਜੋ ਕੁਝ ਧੁਰੋਂ ਲਿਖਿਆ ਹੋਇਆ ਉਹ ਤਾਂ ਜਿਹੜਾ ਉਹ ਜਿਹਨੂੰ ਅਸੀਂ ਪੜ੍ਹਦੇ ਵੀ ਹਾਂ ਕਿ ਭਾਈ ਜੋ ਪਾਵੇ ਭਾਂਡੇ ਵਿੱਚ ਵਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਕਿ ਵੀ ਜੋ ਪਾਇਆ ਹੋਇਆ ਭਾਂਡੇ 'ਚ ਨਿਕਲਣਾ ਉਹੀ ਹੈ। ਇਹ ਧੁਰੋਂ ਲਿਖਿਆ ਹੋਇਆ ਕਿ ਜੋ ਕੁਝ ਭਾਂਡੇ 'ਚ ਹੈ ਉਹੀ ਨਿਕਲਣਾ। ਫਿਰ ਮਨੁੱਖ ਦੀ ਅਲਪਗਤਾ ਜਾਂ ਉਸ ਦੀ ਹੈਲਪਲੈਸਨੈਸ ਬਾਰੇ ਗੁਰੂ ਸਾਹਿਬ ਨੇ ਕਿਹਾ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ, ਕਿ ਉਹਨੇ ਤਾਂ ਪੰਜ ਤਤ ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਦੇ ਮੇਲ ਨਾਲ ਇਹ ਸ੍ਰਿਸ਼ਟੀ ਸਾਜ ਦਿੱਤੀ, ਸਰੀਰ ਬਣਾ ਦਿੱਤਾ। ਮਨੁੱਖ ਤਾਂ ਅਜੇ ਇਸ ਸਰੀਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਸ੍ਰਿਸ਼ਟੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨੇ ਕੋਈ ਛੇਵਾਂ ਤੱਤ ਤੇ ਨਹੀਂ ਬਣਾਇਆ ਕਿ ਵੀ ਉਹ ਬਾਡੀ ਦੇ ਵਿੱਚ ਪੰਜਾਂ ਦੀ ਥਾਂ 6 ਤੱਤਾਂ ਦਾ ਜਿਹੜਾ ਉਹ ਸਰੀਰ ਖੜਾ ਕਰ ਦੇ। ਇੱਕ ਨਾ ਸਤਿਗੁਰ ਮੇਲ ਤੂੰ 부ਝਾਵੇਂ, ਇੱਕ ਮਨਮੁਖ ਕਰੈ ਸੇ ਰੋਵੇਂ। ਹੁਣ ਇਹ ਜਦੋਂ ਉਹਨਾਂ ਨੇ ਕਿਹਾ ਵੀ ਚੰਗੇ ਤੇ ਬੁਰੇ ਪਾਸੇ ਲਾਣਾ ਵੀ ਅਲਟੀਮੇਟਲੀ ਉਸ ਹੁਕਮ ਦੀ ਖੇਡ 'ਚ ਆ ਜਾਂਦਾ ਕਿ ਜਿਹਨੂੰ ਰੱਬ ਵੱਲ ਲਾਣਾ ਰੱਬ ਨੇ, ਉਹਨੂੰ ਗੁਰਮੁਖ ਦਾ ਮੇਲ ਸਤਿਗੁਰੂ ਜਿਹੜਾ ਮਿਲ ਪੈਂਦਾ ਤੇ ਉਹ ਗੁਰਮੁਖ ਬਣ ਜਾਂਦਾ। ਇੱਕ ਸਤਿਗੁਰ ਮੇਲ ਤੂੰ 부ਝਾਵੇਂ, ਇਹ ਇੱਕ ਮਨਮੁਖ ਕਹੇ ਕਰੈ ਸੇ ਰੋਵੇਂ, ਤੇ ਦੂਜੇ ਮਨਮੁਖ ਦੇ ਨਾਲ ਲੱਗ ਕੇ ਮਨਮੁਖ ਬਣ ਜਾਂਦੇ ਨੇ, ਉਹ ਰੋਂਦੇ ਨੇ। ਤੇ ਅਖੀਰ ਗੁਰੂ ਸਾਹਿਬ ਨੇ ਫਰਮਾਇਆ, ਹਰ ਕੀ ਵਡਿਆਈ ਹੋ ਆਖ ਨਾ ਸਾਕਾਂ, ਹੋ ਮੂਰਖ ਮੁਗਧ ਨੀਚਾਨ, ਕਿ ਉਸ ਵਾਹਿਗੁਰੂ ਦੀ ਵਡਿਆਈ ਕਿੰਨੀ ਵੱਡੀ ਹੈ। ਮੈਂ ਮੂਰਖ ਹੈ, ਮੈਂ ਅਣਜਾਣ ਹੈ, ਮੈਂ ਕਹਿ ਨਹੀਂ ਸਕਦਾ। ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਣਾਗਤ ਪਿਆ ਅਜਾਨ। ਕਿ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ, ਹੇ ਮੇਰੇ ਮਾਲਕ, ਮੈਂ ਤੇਰੀ ਸ਼ਰਨ 'ਚ ਆ ਗਿਆ। ਸ਼ਰਣਾਗਤ ਹੈ, ਸ਼ਰਨ ਆਗਤ, ਸ਼ਰਨ 'ਚ ਆ ਜਾਣਾ। ਅਜਾਨ, ਮੈਂ ਬਿਲਕੁਲ ਅਣਜਾਣ ਹੈ, ਪਰ ਮੈਂ ਤੇਰੀ ਸ਼ਰਨ ਆ ਗਿਆ ਤੇ ਮੇਰੇ ਸੁਆਮੀ ਮੈਨੂੰ ਤੂੰ ਬਖਸ਼ ਲੈ। ਇਹ ਅੱਜ ਦਾ ਵਿਚਾਰ ਜੀ। ਰਾਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ
ਵਿਊਅਰਸ ਕੋਲ ਲੈਣੀ ਹੈ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।